ਪੰਜਾਬੀ ਰੇਡੀਓ ਜੁਗਲ ਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਅਖਬਾਰਾਂ ਦੀਆਂ ਸੁਰਖੀਆਂ ਕੀ ਕਹਿੰਦੀਆਂ ਨੇ। ਖਬਰਾਂ ਤੇ ਝੱਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159090503, ਗਰਮੇਲ ਲਿੱਦੜ, ਜਸਵੰਤ ਸਿੰਘ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਰਮਿੰਦਰ ਬਸਰਾ, ਬੇਕਰਸਫੀਲਡ, ਮਨਦੀਪ ਸਿੰਘ ਕਾਲੋਂ ਮੋਡੈਸਟੋ, ਰੇਸ਼ਮ ਸਿੰਘ ਨਿੱਜਰ, ਜੁੱਬਾ ਸਿਟੀ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰਜ਼ਨੋ, ਸਤਨਾਮ ਸਿੰਘ ਸ਼ੇਗਲ, ਸਲਮਾ, ਗੁਰਦੀਪ ਸਿੰਘ ਬਿਰਦੀ, ਕਲੋਬਸ, ਖਾਲਸਾ ਇੰਸ਼ੋਰੈਂਸ ਏਜੰਸੀ। ਇਹਨਾਂ ਤੋਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਾ ਸਕਦੇ ਹੋ। 4082722500। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਖਬਰ ਪਹਿਲੀ ਇਹੀ ਆ ਕਿ ਬੜੀ ਹਾਹਾਕਾਰ ਮਚੀ ਪਈ ਆ, ਪੁਲਿਸ ਮੁਖੀ ਦੇ ਬਦਲਣ ਦੇ ਨਾਲ ਡਰੱਗ ਮਾਮਲਿਆਂ ਤੇ ਕਾਰਵਾਈ ਦੀ ਆਸ ਹੈ। ਖਲਬਲੀ ਮਚੀ ਹੋਈ ਹੈ ਜੀ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਇੱਕ ਇਮਾਨਦਾਰ ਆਫੀਸਰ, ਇੱਕ ਕਮਿਟਡ ਆਫੀਸਰ, ਜਿਹਦੇ ਤੋਂ ਸਿਆਸਤਦਾਨ ਡਰਦੇ ਆ, ਕ੍ਰਿਮੀਨਲ ਲੋਕ ਡਰਦੇ ਆ, ਉਹ ਸਿਧਾਰਥ ਚਟੋਪਾਧਿਆ ਹੈ। ਕਿਉਂਕਿ ਜੇ ਡਰਦੇ ਨਾ ਹੁੰਦੇ ਤੇ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਜੇ ਮੁਹੰਮਦ ਮੁਸਤਫਾ ਹੋਰਾਂ ਨੂੰ ਨਹੀਂ ਸੀ ਲਾਉਣਾ ਤੇ ਇਹਨਾਂ ਦੀ ਵਾਰੀ ਆਉਂਦੀ ਸੀਗੀ। ਕੈਪਟਨ ਸਾਹਿਬ ਤਾਂ ਜਿਹੜੇ ਤਰੀਕੇ ਦੇ ਨਾਲ ਮਿਲ ਕੇ ਹੀ ਬੈਠ ਗਏ, ਉਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ। ਉਹਨਾਂ ਨੇ ਤਾਂ ਉਦੋਂ ਡੀਜੀਪੀ ਵੀ ਉਹੀ ਰੱਖ ਲਿਆ ਸੀ ਜਿਹੜਾ 10 ਸਾਲ ਗੱਠਜੋੜ ਦੀ ਸਰਕਾਰ ਦੇ ਵੇਲੇ ਡੀਜੀਪੀ ਰਿਹਾ। ਹੁਣ ਲਾਸਟ ਮਿਨਟ ਦੇ ਉੱਤੇ ਕਾਂਗਰਸ ਨੇ ਇਹ ਡੀਜੀਪੀ ਸਿਧਾਰਥ ਚਟੋਪਾਧਿਆ ਹੋਰਾਂ ਨੂੰ ਲਾਇਆ। ਜਿਹੜੀ 10 IPS ਆਫੀਸਰਸ ਦੀ ਲਿਸਟ ਭੇਜੀ ਗਈ ਆ UPSC ਨੂੰ, ਉਹਦੇ ਵਿੱਚ ਸਿਧਾਰਥ ਚਟੋਪਾਧਿਆ ਹੋਰਾਂ ਦਾ ਨਾਮ ਹੈਗਾ, ਪਰ ਇਹਦੇ 'ਚ ਕੁਝ ਟੈਕਨੀਕਲ ਪ੍ਰੋਬਲਮਸ ਆ ਸਕਦੀਆਂ ਨੇ। ਚਟੋਪਾਧਿਆ ਸਾਹਿਬ ਦਾ ਕਾਰਜਕਾਲ ਜਿਹੜਾ ਉਹ ਰਹਿ ਗਿਆ 31 ਮਾਰਚ ਤੱਕ। 6 ਮਹੀਨੇ ਘੱਟੋ ਘੱਟ ਉਹਦੀ ਰਿਟਾਇਰਮੈਂਟ ਨੂੰ ਚਾਹੀਦੇ ਆ। ਜਿਹੜੀ ਸ਼ਾਰਟ ਲਿਸਟ ਹੋਣੀ ਆ 3 ਜਣਿਆਂ ਦੀ, ਉਹਦੇ ਵਿੱਚ ਤਕਨੀਕੀ ਆਧਾਰ ਦੇ ਉੱਤੇ ਸ਼ਾਇਦ ਚਟੋਪਾਧਿਆ ਸਾਹਿਬ ਉਸ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਾ ਹੋਵੇ, ਜਿਹੜੀ UPSC ਨੇ ਸੰਭਾਵੀ ਰੂਪ ਦੇ ਵਿੱਚ 21 ਤਰੀਕ ਨੂੰ ਦੇਣੀ ਹੈ। ਭਾਵ ਕਿ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 18 ਤਰੀਕ ਆ, 18, 19, 20, 21 4 ਦਿਨ ਨੇ। ਸਵਾਲ ਇਹ ਆਊਗਾ ਕਿ ਕੀ ਚਟੋਪਾਧਿਆ ਸਾਹਿਬ ਕੁਝ ਦਿਨਾਂ ਦੇ ਵਾਸਤੇ DGP ਦੇ ਅਹੁਦੇ ਦੇ ਉੱਤੇ ਰਹਿਣਗੇ? ਜੇ UPSC ਦੀ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਨਹੀਂ ਆਉਂਦਾ, ਫਿਰ ਕਿਵੇਂ ਸਰਕਾਰ ਉਹਨਾਂ ਨੂੰ ਰੱਖੂਗੀ? ਕੀ ਉਹਦੇ ਵਾਸਤੇ ਫਿਰ ਅਦਾਲਤ ਦਾ ਸਹਾਰਾ ਲਿਆ ਜਾਊਗਾ? ਜੇ UPSC ਦੀ ਲਿਸਟ ਦੇ ਵਿੱਚ ਉਹ ਨਹੀਂ ਆਉਂਦੇ ਤਾਂ, ਜਾਂ UPSC ਦੇ ਕੋਲੇ ਦੁਬਾਰਾ ਪਹੁੰਚ ਕੀਤੀ ਜਾਊਗੀ? ਚੋਣ ਕਮਿਸ਼ਨ ਕੀ DGP ਸਿਧਾਰਥ ਚਟੋਪਾਧਿਆ ਹੋਰਾਂ ਨੂੰ ਰੱਖੂਗਾ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ? ਇਹ ਬੜੇ ਵੱਡੇ ਸਵਾਲ ਨੇ। ਇਸ ਵੇਲੇ ਇਹਨਾਂ ਸਵਾਲਾਂ ਤੋਂ ਹਟ ਕੇ ਜਿਹੜੀ ਚੀਜ਼ ਦੇ ਉੱਤੇ ਸਭ ਤੋਂ ਜ਼ਿਆਦਾ ਧਿਆਨ ਕੇਂਦਰਿਤ ਹੈ ਕਿ ਜਿਹੜਾ ADGP SK ਅਸਥਾਨਾ ਸੀ, ਉਹਦੇ ਵੱਲੋਂ ਹਸਪਤਾਲ ਦਾਖਲ ਹੋਣ ਤੋਂ ਬਾਅਦ ਤੇ ਉਹਦੇ ਵੱਲੋਂ ਸਰਕਾਰ ਦੀ ਕਿਰਕਰੀ ਕਰਾਏ ਜਾਣ ਤੋਂ ਬਾਅਦ ਜਿਹੜੀ ਇੱਕ ਚਿੱਠੀ ਉਹਨਾਂ ਨੇ ਲਿਖ ਦਿੱਤੀ ਸੀਗੀ, ਉਸ ਮਾਮਲੇ ਤੋਂ ਬਾਅਦ ਸਰਕਾਰ ਦੀਆਂ ਮੀਟਿੰਗਾਂ ਜਾਰੀ ਰਹੀਆਂ। 2 ਦਿਨਾਂ ਦੇ ਵਿੱਚ 13 ਮੀਟਿੰਗਾਂ ਹੋਈਆਂ। 4 ਮੀਟਿੰਗ ਨਵਜੋਤ ਸਿੰਘ ਸਿੱਧੂ ਦੇ ਨਾਲ ਕੀਤੀਆਂ ਗਈਆਂ। ਗੌਤਮ ਚੀਮਾ ਨੂੰ SK ਅਸਥਾਨਾ ਦੀ ਜਗ੍ਹਾ ਲਿਆਉਣ ਦੇ ਵਾਸਤੇ ਸਾਰਾ ਕੁਝ ਹੋਇਆ, ਪਰ ਗੌਤਮ ਚੀਮਾ ਨੇ ਵੀ ਹੱਥ ਖੜੇ ਕਰਤੇ। DGP, ਹੋਮ ਸੈਕਟਰੀ, ਚੀਫ ਸੈਕਟਰੀ, ਇਹਨਾਂ ਦੇ ਨਾਲ ਜਿਹੜੀ ਮੀਟਿੰਗ ਲਾਸਟ ਹੁੰਦੀ ਆ ਉਹ ਸਵੇਰੇ 5:30 ਵਜੇ ਤੱਕ ਚੱਲਦੀ ਹੈ। ਔਰ ਇਹਦੇ ਵਿੱਚ ਕੁਝ ਅਹਿਮ ਫੈਸਲੇ ਲਏ ਜਾ ਰਹੇ ਆ। ਇਹ ਫੈਸਲੇ ਕੀ ਹੋਣਗੇ, ਅਜੇ ਥੋੜਾ ਜਿਹਾ ਇੰਤਜ਼ਾਰ ਕਰਨਾ ਪਊਗਾ। ਚਟੋਪਾਧਿਆ ਸਾਹਿਬ ਨੇ ਚਾਰਜ ਸੰਭਾਲਦਿਆਂ ਸਾਰ ਡਰੱਗ ਵਾਲੀਆਂ ਫਾਈਲਾਂ ਮੰਗਾ ਲਈਆਂ। ਬਿਊਰੋ ਆਫ ਇਨਵੈਸਟੀਗੇਸ਼ਨ ਦੀ ਟੀਮ ਬਣਾਈ ਜਾ ਰਹੀ ਹੈ। ਦੋਨੋਂ ਮਿਲ ਕੇ ਡਰੱਗ ਮਾਮਲੇ ਨੂੰ ਲੈ ਕੇ ਜਾਂਚ ਰਿਪੋਰਟ ਦੇ ਆਧਾਰ ਦੇ ਉੱਤੇ ਅਗਲੀ ਰਣਨੀਤੀ ਤਿਆਰ ਕਰਕੇ ਕੁਝ ਵੱਡੇ ਨਾਵਾਂ ਦੇ ਉੱਤੇ ਸ਼ਿਕੰਜਾ ਕੱਸ ਸਕਦੀ ਆ, ਜਿਨ੍ਹਾਂ ਦੇ ਨਾਮ ਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਡਰੱਗ ਮਾਮਲਿਆਂ ਦੇ ਵਿੱਚ ਉਛਲਦੇ ਰਹੇ ਆ। ਇਹਦੇ ਵਿੱਚ ਵੱਡੇ ਸ਼ਿਕੰਜੇ ਕੱਸੇ ਜਾਣ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਚੱਲ ਰਿਹਾ ਕਿ ਉਹਨਾਂ ਦੇ ਉੱਤੇ ਸ਼ਿਕੰਜਾ ਕੱਸਿਆ ਜਾ ਸਕਦਾ। ਅਕਾਲੀ ਦਲ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ
ਕਿ ਕਾਂਗਰਸ ਸਰਕਾਰ ਦਾ ਮਕਸਦ ਅਕਾਲੀ ਨੇਤਾਵਾਂ ਨੂੰ ਡਰੱਗ ਮਾਮਲੇ 'ਚ ਫਸਾਉਣਾ ਹੈ। ਇਸੇ ਕਰਕੇ ਆਈਪੀਐਸ ਸਹੋਤਾ ਹੋਰਾਂ ਨੂੰ ਹਟਾ ਕੇ ਸਿਧਾਰਥ ਚਟੋਪਾਧਿਆ ਹੋਰਾਂ ਨੂੰ ਡੀਜੀਪੀ ਬਣਾਇਆ ਗਿਆ। ਇਹ ਕਿਹਾ ਕਿ ਕਾਂਗਰਸ ਦੇ ਸਿਆਸੀ ਏਜੰਟ ਦੇ ਰੂਪ ਦੇ ਵਿੱਚ ਕੰਮ ਕਰ ਰਹੇ ਅਫਸਰਾਂ ਦੇ ਉੱਤੇ ਅਕਾਲੀ ਬਸਪਾ ਸਰਕਾਰ ਬਣਨ ਤੇ ਕਾਰਵਾਈ ਹੋਊਗੀ। ਜਿਹੜੀਆਂ ਧਮਕੀਆਂ ਉਹ ਅਕਸਰ ਦਿੰਦੇ ਆ, ਉਹ ਉਹਨਾਂ ਨੇ ਧਮਕੀ ਫੇਰ ਦੇ ਦਿੱਤੀ ਆ, ਕਿਉਂਕਿ ਆਈਪੀਐਸ ਸਹੋਤਾ ਉਹਨਾਂ ਨੂੰ ਸੂਟ ਕਰਦੇ ਸੀ, ਉਹਨਾਂ ਦੇ ਹੀ ਬੰਦੇ ਸੀਗੇ। ਤੇ ਜਿਹੜੇ ਪਹਿਲਾਂ ਐਡਵੋਕੇਟ ਜਨਰਲ ਲਾਤੇ ਸੀਗੇ ਏਪੀਐਸ ਦਿਓਲ, ਉਹ ਵੀ ਉਹਨਾਂ ਨੂੰ ਸੂਟ ਕਰਦੇ ਸੀਗੇ। ਇਹ ਦੋਨੋਂ ਬਦਲ ਗਏ। ਨਵਜੋਤ ਸਿੰਘ ਸਿੱਧੂ ਹੋਰਾਂ ਦੀ ਇਸ ਮਾਮਲੇ ਦੇ ਉੱਤੇ ਚੱਲੀ ਹੈ। ਇਹ ਦੋਨੋਂ ਅਫਸਰ ਜਿਹੜੇ ਹੁਣ ਐਡਵੋਕੇਟ ਜਨਰਲ ਨੇ ਪਟਵਾਲੀਆ ਤੇ ਜਿਹੜੇ ਡੀਜੀਪੀ ਲਾਏ ਗਏ ਆ, ਇਹ ਦੋਨੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਉਹ ਪਸੰਦ ਨੇ। ਇਹ ਕਿਹਾ ਜਾ ਰਿਹਾ ਕਿ ਜਿਹੜੇ ਇਸ ਵੇਲੇ ਵੱਖ-ਵੱਖ ਸਰਵੇ ਆ ਰਹੇ ਆ, ਉਹਨਾਂ ਨੇ ਕਾਂਗਰਸ ਦੀ ਨੀਂਦ ਉਡਾ ਦਿੱਤੀ ਹੈ। ਔਰ ਇਹ ਨੀਂਦ ਉੱਡੀ ਦੇ ਵਿੱਚ ਇੱਕ ਅਹਿਮ ਕਾਰਨ ਇਹ ਵੀ ਆ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਪਹਿਲਾਂ ਸਰਵੇ ਦੇ ਵਿੱਚ ਵਾਹਵਾ ਉੱਪਰ ਸੀ, ਉਹ ਕਾਫੀ ਹੇਠਾਂ ਚਲੇ ਗਏ। ਲੋਕ ਇਹ ਕਹਿੰਦੇ ਕਰਨਾ ਕਤਰਨਾ ਕੱਖ ਨਹੀਂ, ਅਵਰ ਰੌਲਾ ਪਾਈ ਜਾਂਦੇ। ਇਸ ਕਰਕੇ ਕਾਂਗਰਸ ਦੀ ਸਰਕਾਰ ਇਸ ਮਾਮਲੇ ਦੇ ਉੱਤੇ ਹੁਣ ਕੋਈ ਨਾ ਕੋਈ ਕਾਰਵਾਈ ਕਰਨ ਦੇ ਰੌਂ ਦੇ ਵਿੱਚ ਜਾਪਦੀ ਹੈ। ਅਗਲੇ ਕੁਝ ਘੰਟਿਆਂ ਦੇ ਦੌਰਾਨ ਇਹਦੇ ਸੰਬੰਧੀ ਬਹੁਤ ਕੁਝ ਸਾਹਮਣੇ ਆ ਜਾਣ ਦੇ ਆਸਾਰ ਨੇ। ਕਿੰਨੇ ਘੰਟੇ ਮੈਂ ਤੁਹਾਨੂੰ ਦਿਨ ਜਿਹੜੇ ਉਹ ਤੁਹਾਨੂੰ ਮੈਂ ਗਿਣ ਦਿੱਤੇ ਪਹਿਲਾਂ ਹੀ ਸਟਾਰਟਿੰਗ ਦੇ ਵਿੱਚ, ਕਿ ਅਗਲੇ ਦਿਨਾਂ ਦੇ ਵਿੱਚ ਨਹੀਂ, ਕੁਝ ਘੰਟਿਆਂ ਦੇ ਵਿੱਚ ਵੱਡੀ ਕਾਰਵਾਈ ਹੋ ਜਾਣ ਦੀ ਆਸ ਹੈ। ਇਹ ਕਾਰਵਾਈ ਦੇ ਵਿੱਚ ਕੌਣ ਕੌਣ ਆਉਂਦੇ ਆ, ਇਹ ਬੜਾ ਵੱਡਾ ਪੁਆਇੰਟ ਰਹੂਗਾ। ਕਿਉਂਕਿ ਜੇ ਤੁਸੀਂ ਇਹਦੇ ਵਿੱਚ ਇੰਸਪੈਕਟਰ ਇੰਦਰਜੀਤ ਦੀ ਗ੍ਰਿਫਤਾਰੀ ਤੋਂ ਬਾਅਦ ਉਹਦਾ ਚਲਾਨ ਪੜ੍ਹਦੇ ਹੋ, ਜਿਹੜਾ ਕਿ ਮੈਂ ਪੜ੍ਹਿਆ ਹੋਇਆ, ਉਹਦੇ ਵਿੱਚ ਜਿਹੜੇ ਵੱਡੇ ਅਫਸਰਾਂ ਦੇ ਵੀ ਕੁਝ ਦੇ ਨਾਮ ਨੇ। ਕੀ ਉਸ ਪਾਸੇ ਵੱਲ ਨੂੰ ਕਹਾਣੀ ਚੱਲੂਗੀ? ਇੱਕ ਖਲਬਲੀ ਜਿਹੜੀ ਆ ਉਹ ਮਚੀ ਹੋਈ ਆ ਕੁਝ ਪੋਲੀਟੀਸ਼ੀਅਨਾਂ ਦੇ ਵਿੱਚ ਤੇ ਕੁਝ ਉਹਨਾਂ ਅਫਸਰਾਂ ਦੇ ਵਿੱਚ, ਜਿਨ੍ਹਾਂ ਦੇ ਨਾਮ ਇਸ ਮਾਮਲੇ ਦੇ ਵਿੱਚ ਬੋਲਦੇ ਰਹੇ। ਜੀ ਜੀ ਬਿਲਕੁਲ, ਸ਼ੇਰ ਆ ਗਿਆ ਤਾਂ ਕਈ ਮਹੀਨਿਆਂ ਤੋਂ ਹੁੰਦੀ ਆ, ਪਰ ਹੁਣ ਦੇਖਦੇ ਆ ਕੀ ਹੁੰਦਾ ਆ। ਬਾਕੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਜ਼ਿਆਦਾ ਤੌਰ ਤੇ ਤਾਂ ਭਾਜਪਾ ਨਾਲ ਹੱਥ ਪਹਿਲਾਂ ਹੁਣ ਮਿਲਾਇਆ, ਪਰ ਵਿੱਚ ਮਿਲੇ ਹੀ ਰਹੇ ਆ ਪਹਿਲਾਂ। ਬਿਲਕੁਲ, ਇਹ ਠੀਕ ਗੱਲ ਹੈ ਜੀ। ਆਫੀਸ਼ੀਅਲੀ ਤੌਰ ਦੇ ਉੱਤੇ ਹੁਣ ਮਿਲਾਇਆ। ਇੱਕ ਗੱਲ ਤਾਂ ਚੱਲਦੀ ਸੀ ਕਿ ਉਹ ਤਾਂ ਭਾਜਪਾ ਦੇ ਮੁੱਖ ਮੰਤਰੀ ਨੇ, ਕਾਂਗਰਸ ਦੇ ਮੁੱਖ ਮੰਤਰੀ ਤਾਂ ਕਦੇ ਉਹ ਲੱਗੇ ਹੀ ਨਹੀਂ। ਕਾਂਗਰਸ ਹਾਈ ਕਮਾਂਡ ਦੀ ਤਾਂ ਉਹ ਗੱਲ ਹੀ ਨਹੀਂ ਸੁਣਦੇ ਸੀ। ਉਹ ਜੇ ਦਿੱਲੀ ਜਾਂਦੇ ਵੀ ਤਾਂ ਗ੍ਰਹਿ ਮੰਤਰੀ ਨੂੰ ਮਿਲ ਕੇ ਵਾਪਸ ਆ ਜਾਂਦੇ ਸੀਗੇ, ਨਾਲ ਦੀ ਨਾਲ ਹੈਲੀਕਾਪਟਰ ਤੇ। ਕਾਂਗਰਸ ਹਾਈ ਕਮਾਂਡ ਨੂੰ ਮਿਲਣਾ ਵੀ ਉਹ ਠੀਕ ਨਹੀਂ ਸੀ ਸਮਝਦੇ। ਕਾਂਗਰਸ ਹਾਈ ਕਮਾਂਡ ਦਾ ਫੋਨ ਵੀ ਕਹਿੰਦੇ ਨੇ ਕਿ ਉਹ ਚੁੱਕਣਾ ਛੱਡ ਦਿੱਤਾ ਸੀ ਉਹਨਾਂ ਨੇ, ਕਹਿੰਦੇ ਸੀ ਬੇਕਾਰ ਬੰਦੇ ਨੇ। ਤਾਂ ਹੁਣ ਆਫੀਸ਼ੀਅਲੀ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਨਾਲ ਹੱਥ ਮਿਲਾ ਲਿਆ। ਕੱਲ ਗਜਿੰਦਰ ਸਿੰਘ ਸ਼ੇਖਾਵਤ ਦੇ ਨਾਲ ਜੱਫੀ ਵੀ ਪਾਈ, ਹੱਥ ਵੀ ਮਿਲਾਇਆ। ਇਹ ਕਿਹਾ ਗਿਆ ਕਿ ਗੱਠਜੋੜ ਹੋ ਗਿਆ। ਅਸਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇਹ ਪਤਾ ਕਿ ਬੇਸ਼ੱਕ ਸਮਝੌਤਾ ਹੋ ਗਿਆ ਕਿਸਾਨਾਂ ਦੇ ਨਾਲ, ਕਿਸਾਨ ਮੋਰਚਿਆਂ ਤੋਂ ਉੱਠ ਖੜੇ, ਦਿੱਲੀ ਦੀਆਂ ਸਰਹੱਦਾਂ ਤੋਂ 3 ਖੇਤੀ ਕਾਨੂੰਨ ਵਾਪਸ ਲੈ ਲਏ, ਬਾਕੀ ਮੰਗਾਂ ਵੀ ਮੰਨੀਆਂ ਗਈਆਂ, ਪਰ ਕਿਸਾਨਾਂ ਦੇ ਮਨਾਂ ਦੇ ਅੰਦਰ ਗੁੱਸਾ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ। ਉਹ ਗੁੱਸਾ ਚਾਹੇ ਪੰਜਾਬ ਦੇ ਕਿਸਾਨਾਂ 'ਚ, ਹਰਿਆਣੇ ਦੇ ਕਿਸਾਨਾਂ 'ਚ, ਉੱਤਰ ਪ੍ਰਦੇਸ਼ ਦੇ ਕਿਸਾਨਾਂ 'ਚ, ਉਹ ਜਿਉਂ ਦਾ ਤਿਉਂ ਕਾਇਮ ਹੈ। ਭਾਰਤੀ ਜਨਤਾ ਪਾਰਟੀ ਇਹ ਸਮਝਦੀ ਹੈ ਕਿ 22 ਦੀਆਂ ਚੋਣਾਂ ਦੇ ਵਿੱਚ ਕਿੰਨਾ ਕੁ ਕੁਝ ਲੱਭਦਾ ਉਹ ਬਾਅਦ ਵਾਲੀ ਗੱਲ ਹੈ। ਕੁਝ ਪੈਰ ਆਪਣੇ ਪਸਾਰੇ ਜਾਣ ਕੈਪਟਨ ਅਮਰਿੰਦਰ ਸਿੰਘ ਦਾ ਮੋਢੇ ਦੇ ਉੱਤੇ ਬੰਦੂਕ ਰੱਖ ਕੇ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਿਸਾਨਾਂ ਦੇ ਵਿੱਚ ਬਹੁਤ ਫੇਮਸ ਨੇ। ਕਿਉਂਕਿ ਕਿਸਾਨ ਉਹ ਇਹ ਸਮਝਦੇ ਨੇ ਕਿ ਜਿਹੜਾ ਇਹ ਅੰਦੋਲਨ ਸੀਗਾ ਜਦੋਂ ਪੰਜਾਬ ਦੇ ਵਿੱਚ ਸ਼ੁਰੂ ਹੁੰਦਾ, ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਅੰਦੋਲਨ ਨੂੰ ਵਧਣ ਫੁੱਲਣ ਦਿੱਤਾ। ਇਹ ਇੱਕ ਵਹਿਮ ਹੋ ਸਕਦਾ ਇਸ ਚੀਜ਼ ਦਾ, ਕਿਉਂਕਿ ਇਹ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸੰਪਰਕ ਦੇ ਵਿੱਚ ਕੁਝ ਕਿਸਾਨ ਆਗੂ ਹੈਗੇ ਨੇ, ਪਰ ਕਿਸਾਨ ਆਗੂਆਂ ਦੇ ਕਹੇ ਦੇ ਉੱਤੇ ਕੋਈ ਵੋਟਾਂ ਪਾ ਦੂਗਾ, ਜਿਹੜੇ ਉਹ ਪੰਜਾਬ ਦੇ ਕਿਸਾਨ ਵੋਟਾਂ ਪਾ ਦੇਣਗੇ, ਇਹ ਇੱਕ ਵੱਖਰੀ ਬਿਲਕੁਲ ਗੱਲ ਹੈ। ਹਾਂ, ਉਹਨਾਂ ਆਗੂਆਂ ਦੇ ਕਹੇ ਦੇ ਉੱਤੇ ਮੋਰਚਿਆਂ ਤੇ ਜਾ ਕੇ ਤਾਂ ਕਿਸਾਨ ਅੱਜ ਵੀ ਬੈਠਣ ਨੂੰ ਤਿਆਰ ਹੋਣਗੇ, ਜੇ ਜ਼ਰੂਰਤ ਪੈਂਦੀ ਹੈ ਤਾਂ ਵੋਟਾਂ ਪਾ ਦੇਣਗੇ ਨਹੀਂ, ਕਿਉਂਕਿ ਜਿਹੜਾ ਉਗਰਾਹਾਂ ਗਰੁੱਪ ਹੈ ਉਹਨੇ ਤਾਂ ਮੋਰਚਾ ਖੋਲ ਦਿੱਤਾ ਡਿਪਟੀ ਕਮਿਸ਼ਨਰਾਂ ਦੇ ਘਰਾਓ ਵਗੈਰਾ ਦੇ ਵਾਸਤੇ ਕਿ ਦੱਸੋ ਤੁਸੀਂ ਵਾਅਦਾ ਕੀਤਾ ਸੀਗਾ ਕਿਸਾਨਾਂ ਦੇ ਨਾਲ ਉਹਨਾਂ ਦੇ ਕਰਜ਼ੇ ਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਹੁਣ ਭਾਜਪਾ ਦੇ ਨਾਲ ਗੱਠਜੋੜ ਕਰਕੇ ਆਉਂਦੇ ਦਿਨਾਂ ਦੇ ਦੌਰਾਨ ਆਪਣੇ ਉਮੀਦਵਾਰ ਐਲਾਨਣੇ ਆ,
ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਬਣਨਾ ਨਾ ਕਿਸਾਨਾਂ ਦੇ ਵਿੱਚ, ਉਹ ਇਹੀ ਬਣਨਾ ਕਿ ਦੱਸੋ ਜਿਹੜਾ ਤੁਸੀਂ ਵਾਅਦਾ ਕੀਤਾ ਸੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ, ਉਹਦਾ ਕੀ ਬਣਿਆ। ਮੁੱਦੇ ਦੂਜੇ ਵੀ ਉੱਭਰਨਗੇ, ਜਿਹਦੇ ਵਿੱਚ ਬੇਅਦਬੀ ਵਾਲਾ ਵੀ ਉੱਭਰੂਗਾ, ਡਰੱਗ ਵਾਲਾ ਵੀ ਉੱਭਰੂਗਾ। ਵੈਸੇ ਜਾਂ ਤਾਂ ਇਹ ਸਿਆਸਤਦਾਨ ਇਹ ਸਮਝਦੇ ਆ ਕਿ ਲੋਕਾਂ ਨੂੰ ਕੱਖ ਵੀ ਨਹੀਂ ਪਤਾ, ਜਾਂ ਫਿਰ ਇਹ ਆ ਕਿ ਜਿਹੜੇ ਇਹਨਾਂ ਦੇ ਆਲੇ ਦੁਆਲੇ ਵਾਲੇ ਆ, ਜਿਹੜੇ ਇਹਨਾਂ ਦੇ ਅੱਖਾਂ ਤੇ ਕੰਨ ਬਣੇ ਹੁੰਦੇ ਆ, ਉਹ ਇਹਨਾਂ ਨੂੰ ਫੂਕ ਹੀ ਇੰਨੀ ਛਕਾ ਛੱਡਦੇ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਗੱਲ ਹੀ ਕੋਈ ਨਹੀਂ। ਕੈਪਟਨ ਅਮਰਿੰਦਰ ਸਿੰਘ ਕਹਿੰਦੇ 101% ਅਸੀਂ ਚੋਣਾਂ ਜਿੱਤਾਂਗੇ 2022 ਦੀਆਂ, ਇੰਨੇ ਉਹ ਕੌਨਫੀਡੈਂਸ ਦੇ ਨਾਲ ਗੱਲ ਕਰ ਰਹੇ ਨੇ। ਪਰ ਕਿਉਂਕਿ ਇਹ ਗੱਲਾਂ ਹੋ ਰਹੀਆਂ ਨੇ ਜੀ ਪ੍ਰੈਸ ਕਾਨਫਰੰਸਾਂ ਦੇ ਵਿੱਚ, ਕੈਮਰਿਆਂ ਦੇ ਮੂਹਰੇ, ਹੁਣ ਕੈਪਟਨ ਅਮਰਿੰਦਰ ਸਿੰਘ ਹੋਰੀ ਕੀ ਗਰਾਊਂਡ ਦੇ ਉੱਤੇ ਆਉਣਗੇ ਵੋਟਾਂ ਮੰਗਣ ਦੇ ਵਾਸਤੇ? ਜੇ ਆਉਣਗੇ ਤਾਂ ਫਿਰ ਲੋਕਾਂ ਦੇ ਸਵਾਲ ਕਿਹੋ ਜਿਹੇ ਹੋਣਗੇ ਤੇ ਉਹ ਕਿਹੜੇ ਤਰੀਕੇ ਨਾਲ ਘੇਰਨਗੇ, ਇਹ ਬਹੁਤ ਅਹਿਮ ਰਹੂਗਾ। ਭਾਰਤੀ ਜਨਤਾ ਪਾਰਟੀ ਇਹ ਸੋਚਦੀ ਹੈ ਕਿ ਜੇ ਵਿਰੋਧ ਹੋਊਗਾ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੋਊਗਾ, ਤੇ ਜੇ ਗੇਨ ਕਰਨਗੇ ਤੇ ਉਹ ਭਾਰਤੀ ਜਨਤਾ ਪਾਰਟੀ ਗੇਨ ਕਰੂਗੀ। ਸੋ ਜਿਹੜੇ ਇਹ ਸਿਆਸੀ ਗੇਮ ਪਾਈ ਆ ਭਾਰਤੀ ਜਨਤਾ ਪਾਰਟੀ ਨੇ, ਕੈਪਟਨ ਅਮਰਿੰਦਰ ਸਿੰਘ ਹੋਰੀ ਅੱਜ ਦੇ ਨਹੀਂ, ਉਹ ਬੀਤੇ ਕਈ ਸਾਲਾਂ ਤੋਂ, ਜਦੋਂ ਤੋਂ ਖਾਸ ਤੌਰ ਤੇ ਉਹਨਾਂ ਦੀ ਸਰਕਾਰ ਬਣੀ ਆ ਔਰ ਕਿਵੇਂ ਬਣਾਈ ਗਈ ਆ, ਜੇ ਉਹਨੂੰ ਤੁਸੀਂ ਸਾਰੇ ਨੂੰ ਸਮਝੋ ਤਾਂ ਉਹ ਇਸ ਗੇਮ ਦਾ ਪਾਰਟ ਉਦੋਂ ਹੀ ਬਣ ਗਏ ਸੀਗੇ, ਔਰ ਉਦੋਂ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਮੁੱਖ ਮੰਤਰੀ ਵਜੋਂ ਹੀ ਵਿਚਰਦੇ ਰਹੇ। ਕਿਉਂਕਿ ਉਹ ਗੇਮ ਹੀ ਉਹਨਾਂ ਨੇ ਪਾਈ ਸੀ ਤਾਂ ਬਣਾਏ ਉਹਨਾਂ ਨੇ ਸੀ। ਬਹੁਤ ਸਾਰੇ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ ਵੀ ਇਹ ਕਿਸ ਤਰ੍ਹਾਂ ਜਿੱਤੇ ਆ। ਤੇ ਅੱਗੇ ਗੱਲ ਕਰਦੇ ਹੈਗੇ ਆ, ਪੰਜਾਬ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਸਕਰੀਨਿੰਗ ਸ਼ੁਰੂ ਹੋ ਗਈ। ਦੇਖੋ ਇਹ ਜਿਹੜੀ ਸਕਰੀਨਿੰਗ ਹੈ, ਵੈਸੇ ਤਾਂ ਸਾਰੀਆਂ ਪਾਰਟੀਆਂ ਹੀ ਆਪੋ ਆਪਣੇ ਉਮੀਦਵਾਰ ਐਲਾਨ ਰਹੀਆਂ ਨੇ। ਸੁਖਬੀਰ ਸਿੰਘ ਬਾਦਲ ਹੋਰੀ ਤਾਂ ਇਸ ਵਾਰੀ ਦੇਰ ਤੋਂ ਲੱਗੇ ਹੋਏ ਆ, ਉਹ ਜਿੱਥੇ ਜਾਂਦੇ ਇੱਕ ਅੱਧੇ ਉਮੀਦਵਾਰ ਦਾ ਐਲਾਨ ਕਰਨ ਦੇ, ਕਿਉਂਕਿ ਉਹਨਾਂ ਦੇ ਨਾ ਕੋਈ ਸਕਰੀਨਿੰਗ ਕਮੇਟੀ ਆ, ਨਾ ਕੋਈ ਕੋਰ ਕਮੇਟੀ ਆ, ਔਰ ਉਹਨਾਂ ਦਾ ਜਿਹੜਾ ਉਹ ਵੱਖਰਾ ਵੀ ਇੱਕੋ ਬੰਦੇ ਦੀ ਪਾਰਟੀ ਆ ਤੇ ਉਹ ਨਹੀਂ ਐਲਾਨਣੇ ਆ, ਉਹ ਆਪਣੇ ਤਰੀਕੇ ਨਾਲ ਐਲਾਨੀ ਜਾਂਦੇ ਆ। ਪਰ ਜਿਹੜੀਆਂ ਦੂਜੀਆਂ ਸਿਆਸੀ ਧਿਰਾਂ ਨੇ, ਉਹਨਾਂ ਦਾ ਫਿਰ ਵੀ ਘੱਟੋ ਘੱਟ, ਚਾਹੇ ਉਹ ਕਾਗਜ਼ੀ ਪੱਤਰੀ ਲਾ ਲਓ, ਕਾਗਜ਼ ਪੱਤਰ ਕਾਲੇ ਕਰਨ ਦੇ ਕਰਕੇ ਲਾ ਲਓ, ਪਰ ਇੱਕ ਪ੍ਰੋਸੈਸ ਤਾਂ ਚੱਲ ਰਿਹਾ। ਪੰਜਾਬ ਕਾਂਗਰਸ ਨੇ ਐਤਕੀ ਪਾਰਟੀ ਦੀ ਟਿਕਟ ਲੈਣ ਦੇ ਜਿਹੜੇ ਚਾਹਵਾਨ ਨੇ, ਉਹਨਾਂ ਦੇ ਉੱਤੇ ਕੋਈ ਅਰਜ਼ੀ ਫੀਸ ਨਾ ਲੈਣ ਦਾ ਫੈਸਲਾ ਕੀਤਾ। ਪਹਿਲਾਂ ਇਹ 10,000 ਰੁਪਈਆ ਸੀ। ਇਹ ਕਿਹਾ ਗਿਆ ਕਿ ਪਹਿਲਾ ਮੌਕਾ ਹੈ ਕਿ ਕੋਈ ਦਰਖਾਸਤ ਫੀਸ ਨਹੀਂ ਲਈ ਜਾਊਗੀ। ਕਾਂਗਰਸ ਦੇ ਵੱਲੋਂ ਜਿਹੜੀ ਐਪਲੀਕੇਸ਼ਨ ਦਾ ਪਰਫਾਰਮਾ ਤਿਆਰ ਕੀਤਾ ਹੈਗਾ, ਉਹਦੇ 'ਚ ਇਹ ਵੇਖਿਆ ਜਾਊਗਾ ਕਿ ਉਮੀਦਵਾਰ ਬਣਨ ਦਾ ਚਾਹਵਾਨ ਬੰਦਾ, ਉਹਦੇ ਵੱਲੋਂ ਪਹਿਲਾਂ ਕਦੇ ਪਾਰਟੀ ਤਾਂ ਨਹੀਂ ਛੱਡੀ ਗਈ, ਔਰ ਇੱਕ ਹਲਫੀਆ ਬਿਆਨ ਵੀ ਲਿਆ ਜਾ ਰਿਹਾ, ਜਿਹਦੇ ਵਿੱਚ ਜਿਹਨੇ ਟਿਕਟ ਅਪਲਾਈ ਕਰਨੀ ਹੈ ਉਹਨੂੰ ਇਹ ਭਰੋਸਾ ਦੇਣਾ ਪਊਗਾ ਕਿ ਜੇ ਉਹਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਹ ਪਾਰਟੀ ਉਮੀਦਵਾਰ ਦਾ ਵਿਰੋਧ ਨਹੀਂ ਕਰੂਗਾ। ਕਾਂਗਰਸ ਪਾਰਟੀ ਦੀ ਸਕਰੀਨਿੰਗ ਕਮੇਟੀ ਜਿਹੜੀ ਆ, ਉਹਨੇ ਉਮੀਦਵਾਰਾਂ ਦੇ ਪਿਛੋਕੜ ਨੂੰ ਫਰੋਲਣਾ ਸ਼ੁਰੂ ਕੀਤਾ। ਜਿਹੜੇ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਨੇ ਅਜੇ ਮਾਕਨ ਨੇ, ਉਹਨਾਂ ਦੀ ਅਗਵਾਈ ਦੇ ਵਿੱਚ 3 ਮੈਂਬਰੀ ਟੀਮ ਨੇ ਸਾਬਕਾ ਪ੍ਰਧਾਨਾਂ, ਮੌਜੂਦਾ ਵਜ਼ੀਰਾਂ, ਸੀਨੀਅਰ ਆਗੂਆਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਨੇ। ਇਹਨਾਂ ਮੀਟਿੰਗਾਂ ਦੇ ਵਿੱਚ ਰਾਜ ਸਭਾ ਮੈਂਬਰ ਅੰਬਿਕਾ ਸੋਨੀ ਨਹੀਂ ਪਹੁੰਚ ਸਕੇ। ਅੱਜ ਉਹ ਜਿਹੜੀ ਕਮੇਟੀ ਆ ਉਹ ਕਾਂਗਰਸੀ ਵਿਧਾਇਕਾਂ ਨੂੰ ਮਿਲੂਗੀ। 19 ਦਸੰਬਰ ਤੱਕ, ਭਲਕ ਤੱਕ ਇਹ ਮੀਟਿੰਗਾਂ ਦਾ ਸਿਲਸਿਲਾ ਚੱਲਣਾ। ਅਜੇ ਮਾਕਨ ਤੋਂ ਇਲਾਵਾ ਕਮੇਟੀ ਮੈਂਬਰ, ਯੂਥ ਕਾਂਗਰਸ ਦੇ ਆਗੂ, ਉਹ ਸਾਰੇ ਮਿਲ ਰਹੇ ਨੇ। 20 ਤਰੀਕ ਤੱਕ ਇਹ ਪ੍ਰੋਸੈਸ ਚੱਲੂਗਾ। ਇਹ ਕਿਹਾ ਜਾ ਰਿਹਾ ਹੈ ਕਿ ਹਾਈ ਕਮਾਂਡ ਐਤਕੀ ਉਮੀਦਵਾਰਾਂ ਦਾ ਐਲਾਨ ਕਰਨ ਦੇ ਵਿੱਚ ਦੇਰੀ ਨਹੀਂ ਕਰਨਾ ਚਾਹੁੰਦੀ, ਕਿਉਂਕਿ ਪਿਛਲੀ ਵਾਰੀ ਦੇਰੀ ਹੋਈ ਸੀਗੀ, ਔਰ ਕਿਉਂਕਿ ਬਾਕੀ ਪਾਰਟੀਆਂ ਨੇ ਐਲਾਨ ਦਿੱਤੇ, ਤਕਰੀਬਨ ਜੇ ਸਾਰੇ ਨਹੀਂ ਐਲਾਨੇ ਤਾਂ ਕਈ ਲਿਸਟਾਂ ਜਾਰੀ ਜ਼ਰੂਰ ਹੋ ਗਈਆਂ। ਅਕਾਲੀ ਦਲ ਤੋਂ ਬਿਨਾਂ ਆਮ ਆਦਮੀ ਪਾਰਟੀ ਨੇ ਹੁਣ ਤੱਕ 40 ਉਮੀਦਵਾਰ ਆਪਣੇ ਐਲਾਨੇ ਨੇ। 25 ਉਮੀਦਵਾਰਾਂ ਦੀ ਲਿਸਟ, ਇਹ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਦੀ 1 ਜਾਂ 2 ਦਿਨ ਦੇ ਵਿੱਚ ਅਗਲੀ ਜਿਹੜੀ ਉਹ ਆ ਰਹੀ ਆ 25 ਦੀ, ਤੇ ਜੇ 25 ਦੀ ਉਹ ਆਉਂਦੀ ਹੈ 40 ਤੇ 25 65 ਉਮੀਦਵਾਰ ਉਹਨਾਂ ਦੇ ਹੋ ਜਾਣਗੇ। ਇਹ ਵੀ ਜਿਹੜੇ ਸਰਵੇ ਨੇ ਉਹ ਇਹ ਕਹਿੰਦੇ ਨੇ ਕਿ ਮੁੱਖ ਮੰਤਰੀ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜੇ ਇੱਕ ਦੂਜੇ ਦੇ ਖਿਲਾਫ ਆਪਣੀ ਖਟਾਸ ਬੰਦ ਨਾ ਕੀਤੀ ਤਾਂ ਇਹਦਾ ਨੁਕਸਾਨ ਕਾਂਗਰਸ ਨੂੰ ਹੋਊਗਾ। ਜਿਹੜੇ ਕਾਂਗਰਸੀ ਆਗੂ ਨੇ, ਜਿਹੜੀਆਂ ਉਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਨੇ, ਉਹਨਾਂ ਮੀਟਿੰਗਾਂ ਦੇ ਵਿੱਚ ਵਿਸ਼ਾ ਇਹੀ ਆ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਸੀਰੀਅਸਲੀ ਨਹੀਂ ਲੈ ਰਹੇ, ਉਹਨੂੰ ਤੁਹਾਨੂੰ ਸੀਰੀਅਸਲੀ ਲੈਣਾ ਪਊਗਾ।
ਔਰ ਉਹਨਾਂ ਦੇ ਆਗੂਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਛੋਟੀਆਂ-ਛੋਟੀਆਂ ਰੈਲੀਆਂ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ। ਇਹ ਮੀਟਿੰਗ ਦੇ ਵਿੱਚ ਇਹ ਗੱਲ ਭਾਰੂ ਰਹੀ। ਜਿਹੜੇ ਸਰਵੇ ਆ ਰਹੇ ਆ ਉਹ ਇਹ ਕਹਿੰਦੇ ਆ ਕਿ ਜਿਹੜੀ ਕਾਂਗਰਸ ਹੈ ਉਹ ਪਹਿਲਾਂ ਇੱਕ ਵਾਰੀ ਜਦੋਂ ਚਰਨਜੀਤ ਸਿੰਘ ਚੰਨੀ ਹੋਰੀ ਲਾਏ ਆ ਉਹ ਇੱਕਦਮ ਬੂਮ ਦੇ ਵਿੱਚ ਆ ਗਈ ਸੀਗੀ, ਪਰ ਚਰਨਜੀਤ ਸਿੰਘ ਚੰਨੀ ਹੋਰੀ ਹੋਰ ਹੀ ਪਾਸੇ ਨੂੰ ਤੁਰ ਪਏ ਤੇ ਉਹਨਾਂ ਨੇ ਬੋਰਡਾਂ ਦੇ ਢੇਰ ਲਾਤੇ, ਐਲਾਨ ਹੀ ਐਲਾਨ ਕੀਤੇ, ਕੋਈ ਅੱਗੇ ਹੋਇਆ ਨਹੀਂ, ਜਿਹਦੇ ਕਰਕੇ ਕਾਂਗਰਸ ਹੁਣ ਜਿਹੜੀ ਆ ਉਹ ਹੇਠਾਂ ਨੂੰ ਉਹਦਾ ਗ੍ਰਾਫ ਜਾਣਾ ਸ਼ੁਰੂ ਹੋਇਆ। ਇਹ ਨਹੀਂ ਹੈ ਕਿ ਉਹ ਬਿਲਕੁਲ ਹੇਠਾਂ ਚਲੇਗੀ, ਪਰ ਇੰਨਾ ਹੈ ਕਿ ਜਿੱਥੇ ਉਹ ਪਹਿਲਾਂ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਬਣਦਿਆਂ ਸਾਰ ਪਹੁੰਚ ਗਈ ਸੀ ਉੱਥੋਂ ਵਾਵਾ ਹੇਠਾਂ ਡਿੱਗ ਪਈ ਹੈ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਐਜ਼ ਏ ਨੇਤਾ ਵਜੋਂ ਉਹਨਾਂ ਦੀ ਲੋਕਾਂ ਦੇ ਵਿੱਚ ਜਿਹੜਾ ਵਿਸ਼ਵਾਸ ਹੈ ਉਹ ਘਟ ਗਿਆ ਇਹਨਾਂ ਸਰਵੇ ਨੂੰ ਮੰਨੀਏ, ਜਿਹੜਾ ਕਿ ਕਾਂਗਰਸ ਦੇ ਵਾਸਤੇ ਇੱਕ ਵੱਡੀ ਫਿਕਰਮੰਦੀ ਜ਼ਾਹਰ ਕਰ ਰਿਹਾ ਹੈ ਜੀ। ਤੇ ਕੱਲ ਵੀ ਆਪਾਂ ਇੱਕ ਖਬਰ ਸਾਂਝੀ ਕੀਤੀ ਸੀਗੀ ਕਿ ਕੇਂਦਰੀ ਮੰਤਰੀ ਦੀ ਬਰਖਾਸਤੀ ਤੇ ਵਿਰੋਧੀ ਧਿਰਾਂ ਦਾ ਵਿਰੋਧ ਅਜੇ ਵੀ ਜਾਰੀ। ਤਾਂ ਜੀ ਜਿਹੜੇ ਲਖੀਮਪੁਰ ਦੀ ਡਿਸਟ੍ਰਿਕਟ ਕੋਰਟ ਹੈ ਉਹਨੇ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਮੁੱਖ ਮੁਲਜ਼ਮ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤ ਆਸ਼ੀਸ਼ ਮਿਸ਼ਰਾ ਦੀ ਦੂਜੀ ਜ਼ਮਾਨਤ ਅਰਜ਼ੀ ਵੀ ਰੱਦ ਕਰਤੀ ਹੈ। ਉਹਨੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਕੋਲੇ ਦੂਜੀ ਅਰਜ਼ੀ ਦਾਖਲ ਕੀਤੀ ਸੀਗੀ। ਕੇਸ ਦੀ ਜਾਂਚ ਕਰ ਰਹੇ ਸੀਨੀਅਰ ਪ੍ਰੋਸੀਕਿਊਸ਼ਨ ਅਧਿਕਾਰੀ ਨੇ ਇਹ ਕਿਹਾ ਕਿ ਡਿਸਟ੍ਰਿਕਟ ਕੋਰਟ ਨੇ ਜ਼ਮਾਨਤ ਅਰਜ਼ੀ ਰੱਦ ਕਰਨ ਲਈ ਅਪਰਾਧ ਦੀ ਗੰਭੀਰਤਾ ਨੂੰ ਆਧਾਰ ਬਣਾਇਆ। ਕੋਰਟ ਨੇ ਇਹ ਕਿਹਾ ਕਿ ਜ਼ਮਾਨਤ ਮਨਜ਼ੂਰ ਕਰਨ ਲਈ ਕੋਈ ਉਚਿਤ ਆਧਾਰ ਨਹੀਂਗਾ। ਇਹਦੇ ਵਿੱਚ ਜਿਹੜੀ SIT ਦੇ ਵੱਲੋਂ 3 ਦਿਨ ਪਹਿਲਾਂ ਧਾਰਾਵਾਂ ਦੇ ਵਿੱਚ ਵਾਧਾ ਕੀਤਾ ਗਿਆ ਉਹਨੂੰ ਵੀ ਆਧਾਰ ਬਣਾਇਆ ਗਿਆ, ਕਿਉਂਕਿ ਹੁਣ ਉਹਦੇ ਵਿੱਚ 302 ਤੇ 307 ਲੱਗ ਚੁੱਕੀ ਹੋਈ ਹੈ। SIT ਨੇ ਇਹ ਗੱਲ ਕਹੀ ਹੈ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੀਤਾ ਗਿਆ ਸਾਰਾ ਕੁਝ, ਇਹ ਕੋਈ ਸੜਕ ਹਾਦਸਾ ਨਹੀਂ ਸੀਗਾ। ਇਹਨੂੰ ਲੈ ਕੇ ਜਿਹੜੀ ਵਿਰੋਧੀ ਧਿਰ ਹੈ ਜੀ ਉਹ ਹਮਲਾਵਰ ਹੈ। ਇਸ ਵੇਲੇ ਲਗਾਤਾਰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਅਜੇ ਮਿਸ਼ਰਾ ਟੇਨੀ ਦਾ ਵਿਰੋਧ ਹੋ ਰਿਹਾ। ਜਿਹੜੇ ਉੱਤਰ ਪ੍ਰਦੇਸ਼ ਦੇ ਸੰਸਦ ਮੈਂਬਰ ਨੇ ਉਹਨਾਂ ਨੂੰ ਚਾਹ ਦੇ ਉੱਤੇ ਬੁਲਾਇਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਚੋਣਾਂ ਨੂੰ ਲੈ ਕੇ। ਇਹਦੇ ਵਿੱਚ ਇੰਟਰਸਟਿੰਗਲੀ ਅਜੇ ਮਿਸ਼ਰਾ ਟੇਨੀ ਨਹੀਂ ਦਿਸੇ। ਹੁਣ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਲਾਂਭੇ ਰੱਖਿਆ ਜਾਂ ਕੀ ਕਾਰਨ ਹੈ, ਜਾਂ ਉਹ ਆਪ ਨਹੀਂ ਆਇਆ। ਇਹ ਤਾਂ ਹੋ ਨਹੀਂ ਸਕਦਾ ਕਿ ਉਹ ਆਪ ਨਾ ਆਵੇ, ਕਿਉਂਕਿ ਉਹ ਜਿਸ ਟਾਈਪ ਦਾ ਨੇਤਾ ਹੈ ਉਹ ਰਕੇਸ਼ ਟਕੈਤ ਹੋਰਾਂ ਦੀ ਗੱਲ ਜਿਹੜੀ ਉਹ ਦੋਸ਼ ਲਾਉਂਦੇ ਨੇ ਉਹਦਾ ਕੋਈ ਜਵਾਬ ਵੀ ਨਹੀਂ ਦੇ ਰਿਹਾ ਕਿ ਉਹ ਤਾਂ ਡੀਜ਼ਲ ਜਿਹੜਾ ਇੱਥੋਂ ਨੇਪਾਲ ਨੂੰ ਸਪਲਾਈ ਕਰਨ ਵਾਲੇ ਲੋਕਾਂ ਦੇ ਵਿੱਚੋਂ ਆ, ਉਹ ਤਾਂ ਸਮਗਲ ਕਰਦੇ ਨੇ ਡੀਜ਼ਲ ਵਗੈਰਾ ਤੇ ਇਦਾਂ ਦੀਆਂ ਚੀਜ਼ਾਂ, ਮਤਲਬ ਕਿ ਉੱਥੋਂ ਉੱਠਿਆ ਹੋਇਆ ਬੰਦਾ। ਔਰ ਜਿਹੜੀ ਗੱਲ ਉਹ ਇੱਕ ਵੀਡੀਓ ਦੇ ਵਿੱਚ ਵੀ ਕਹਿੰਦਾ ਕਿ ਮੈਂ 2 ਮਿੰਟਾਂ 'ਚ ਸਿੱਧੇ ਕਰ ਦੂੰ, ਮੈਨੂੰ ਤੁਸੀਂ ਜਾਣਦੇ ਨਹੀਂ ਕਿ ਮੈਂ ਸੰਸਦ ਤੋਂ ਪਹਿਲਾਂ ਕੀ ਸੀ। ਉਹ ਕੀ ਸੀਗਾ ਉਹਨੇ ਪੱਤਰਕਾਰ ਦੇ ਉੱਤੇ ਹਮਲਾ ਕਰਕੇ ਦਿਖਾ ਦਿੱਤਾ। ਇਸ ਮਾਮਲੇ ਦੇ ਉੱਤੇ ਵਿਰੋਧੀ ਧਿਰਾਂ ਲਗਾਤਾਰ ਅਜੇ ਮਿਸ਼ਰਾ ਟੇਨੀ ਦੀ ਬਰਖਾਸਤੀ ਦੀ ਮੰਗ ਕਰ ਰਹੀਆਂ ਨੇ। ਇਸ ਰੌਲੇ ਗੌਲੇ ਦੇ ਵਿੱਚ ਸਰਕਾਰੀ ਧਿਰ ਨੇ, ਭਾਜਪਾ ਨੇ ਲੋਕ ਸਭਾ ਦੀ ਕਾਰਵਾਈ, ਰਾਜ ਸਭਾ ਦੀ ਕਾਰਵਾਈ ਚਲਾਉਣ ਦੇ ਯਤਨ ਕੀਤੇ ਪਰ ਚੱਲੀ ਨਹੀਂ। ਬਾਰ-ਬਾਰ ਕਾਰਵਾਈ ਨੂੰ ਸਥਗਿਤ ਕਰਨਾ ਪਿਆ। ਰੌਲੇ ਰੱਪੇ ਦੇ ਵਿੱਚ ਸਰਕਾਰ ਨੇ ਦੀ ਨੈਸ਼ਨਲ ਐਂਟੀ ਡੋਪਿੰਗ ਬਿੱਲ, ਜੰਗਲੀ ਜੀਵ ਸੁਰੱਖਿਆ ਸੋਧ ਬਿੱਲ, ਦੀ ਚਾਰਟਰਡ ਅਕਾਊਂਟੈਂਟਸ ਦੀ ਕਾਸਟ ਐਂਡ ਵਰਕ ਅਕਾਊਂਟੈਂਟ ਦੇ ਤੇ ਕੰਪਨੀ ਜਿਹੜੀ ਸੈਕਟਰੀ ਸੋਧ ਬਿੱਲ ਹੈ ਉਹਨੂੰ ਸਦਨ ਦੇ ਵਿੱਚ ਪੇਸ਼ ਕਰ ਲਿਆ ਤੇ ਪੇਸ਼ ਕਰਕੇ ਇਹਨੂੰ ਜਿਹੜਾ ਸੀ ਪਾਸ ਕਰਾਉਣ ਦੇ ਵਿੱਚ ਵੀ ਉਹ ਸਫਲ ਹੋ ਗਈ। ਕੋਈ ਬਹਿਸ ਨਹੀਂ ਹੋਈ ਇਹਦੇ ਉੱਤੇ। ਵੇਖਿਆ ਜਾਵੇ ਤਾਂ ਪਿਛਲੇ ਸਾਲਾਂ ਦੇ ਦੌਰਾਨ ਲਗਭਗ ਇਹ ਇੱਕ ਪ੍ਰਥਾ ਹੀ ਬਣਾ ਦਿੱਤੀ ਗਈ ਕਿ ਜਿੰਨੇ ਬਿੱਲ ਪਾਸ ਕਰਨੇ ਆ ਉਹਨੂੰ ਬਿਨਾਂ ਬਹਿਸ ਤੋਂ ਪਾਸ ਕਰ ਦਿਓ। ਇਹਦੇ ਵਿੱਚ 3 ਖੇਤੀ ਕਾਨੂੰਨ ਇਸੇ ਤਰੀਕੇ ਦੇ ਨਾਲ ਪਾਸ ਕੀਤੇ ਗਏ ਸੀਗੇ ਜਿਹੜੇ ਕਿ ਕੇਂਦਰ ਦੀ ਸਰਕਾਰ ਦੇ ਵਾਸਤੇ ਵੱਡੀ ਮੁਸੀਬਤ ਬਣੇ। ਹੁਣ ਵਿਰੋਧੀ ਧਿਰਾਂ ਜਿਸ ਤਰੀਕੇ ਦੇ ਨਾਲ ਅਜੇ ਵੀ ਅੜੀਆਂ ਹੋਈਆਂ ਨੇ ਉਸ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬਰਖਾਸਤੀ ਨੂੰ ਲੈ ਕੇ, ਉਹਦੇ ਤੋਂ ਲੱਗਦਾ ਇਹ ਆ ਕਿ ਸ਼ਾਇਦ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਚੱਲਣ ਨਹੀਂ ਦੇਣਗੀਆਂ ਵਿਰੋਧੀ ਧਿਰਾਂ। ਇਹ ਲਗਾਤਾਰ ਦੂਸਰਾ ਮੌਕਾ ਹੈ ਕਿਉਂਕਿ ਜਿਹੜੀ ਪਿਛਲੀ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਸੀਗਾ ਪਿਛਲਾ, ਉਹ ਵੀ ਵਿਰੋਧੀ ਧਿਰਾਂ ਨੇ ਕਿਸਾਨ ਮੁੱਦੇ ਦੇ ਉੱਤੇ ਤੇ ਪੈਗਾਸਸ ਮੁੱਦੇ ਦੇ ਉੱਤੇ ਚੱਲਣ ਨਹੀਂ ਸੀ ਦਿੱਤਾ। ਸਰਕਾਰ ਦੀ ਅੜੀ ਕਾਇਮ ਹੈ। ਸਰਕਾਰ ਇਹਨਾਂ ਮਸਲਿਆਂ ਦੇ ਉੱਤੇ ਬਹਿਸ ਨਹੀਂ ਕਰਵਾਉਣਾ ਚਾਹੁੰਦੀ।
ਸਰਕਾਰ ਇਹ ਸੋਚਦੀ ਆ ਕਿ ਉੱਤਰ ਪ੍ਰਦੇਸ਼ ਦੀਆਂ ਚੋਣਾਂ ਉਹਦੇ ਲਈ ਅਹਿਮ ਨੇ, ਕਿਉਂਕਿ ਜਿਹੜੇ ਸਮਾਜ ਦੇ ਵਿੱਚੋਂ ਆਉਂਦਾ ਅਜੇ ਮਿਸ਼ਰਾ ਟੇਨੀ, ਉਹਨੂੰ ਇਹ ਲੱਗਦਾ ਕਿ ਜੇ ਅਸੀਂ ਉਹਨੂੰ ਲਾਤਾ ਤੇ ਉਹਦੀਆਂ ਵੋਟਾਂ ਉਸ ਸਮਾਜ ਦੀਆਂ ਕਿਤੇ ਭਾਰਤੀ ਜਨਤਾ ਪਾਰਟੀ ਤੋਂ ਖੁਸ ਨਾ ਜਾਣ। ਉਂਝ ਵੈਸੇ ਕਿਸਾਨ ਜਿਹੜੇ ਨੇ ਉੱਤਰ ਪ੍ਰਦੇਸ਼ ਦੇ, ਉਹ ਇਹ ਗੱਲ ਕਹਿੰਦੇ ਆ ਵੀ ਕੋਈ ਗੱਲ ਨਹੀਂ, ਜਿੱਥੇ ਜਿੱਥੇ ਟੇਨੀ ਜਾਊਗਾ ਉੱਥੇ ਉੱਥੇ ਉਹ ਕਿੰਨੀਆਂ ਕੁ ਵੋਟਾਂ ਦੇ ਉੱਤੇ ਨੁਕਸਾਨ ਕਰਦਾ ਭਾਰਤੀ ਜਨਤਾ ਪਾਰਟੀ ਦਾ, ਇਹ ਭਾਰਤੀ ਜਨਤਾ ਪਾਰਟੀ ਨੂੰ ਬਾਅਦ ਚ ਪਤਾ ਲੱਗ ਜੂ। ਜੀ ਜੀ ਬਿਲਕੁਲ, ਬੰਦਿਆਂ ਦੀ ਕੋਈ ਕਦਰ ਨਹੀਂ ਜੀ, ਇਹਨਾਂ ਨੂੰ ਵੋਟਾਂ ਦੀ ਹੈਗੀ ਆ। ਤੇ ਅੱਗੇ ਇਨਸਾਫ ਨਾ ਮਿਲਦਾ ਵੇਖ ਕੇ ਬਾਈਬਲ ਕਲਾਂ ਕਾਂਡ ਦੇ ਜਿਹੜੇ ਪੀਰੇ ਤੇ ਆ ਉਹ ਧਰਨੇ ਤੇ ਬੈਠ ਗਏ। ਦੇਖੋ, ਜਿਹੜਾ ਇਨਸਾਫ ਹੈ ਉਹ ਜਦੋਂ ਨਹੀਂ ਮਿਲਦਾ, ਜਿਵੇਂ ਇੰਗਲਿਸ਼ ਦੀ ਕਹਾਵਤ ਹੈ ਕਿ ਜਿਹੜਾ ਜਸਟਿਸ ਜਿਹੜਾ ਉਹ ਡਿਨਾਇਲ ਹੈ, ਉਹ ਡਿਲੇ, ਉਹ ਡਿਨਾਇਲ ਹੀ ਹੋ ਜਾਂਦਾ। ਇਸ ਮਾਮਲੇ ਦੇ ਵਿੱਚ ਵੀ ਇੱਕ ਤਾਂ ਗੱਲ ਲਗਭਗ ਹੈਗੀ ਹੈ ਕਿ ਇਹਨਾਂ ਮਾਮਲਿਆਂ ਦੇ ਵਿੱਚ ਕਿਸੇ ਵੱਡੇ ਇਨਸਾਫ ਦੀ ਆਸ ਨਹੀਂ ਹੈਗੀ, ਪਰ ਜਿਨ੍ਹਾਂ ਦੇ ਘਰਾਂ ਦੇ ਜੀ ਚਲੇ ਗਏ ਨਾ ਜੀ, ਉਹ ਇਸ ਚੀਜ਼ ਨੂੰ ਕਿਵੇਂ ਐਕਸੈਪਟ ਕਰਨ, ਇਹ ਬੜਾ ਵੱਡਾ ਸਵਾਲ ਹੈ। ਉਹ ਕਿਵੇਂ ਇਸ ਚੀਜ਼ ਨੂੰ ਮੰਨਣ ਕਿ ਪੁਲਿਸ ਨੇ ਗੋਲੀ ਚਲਾਤੀ ਤੇ 2 ਬੰਦਿਆਂ ਨੂੰ ਉਹਨੇ ਮਾਰ ਦਿੱਤਾ, ਜਿਹਦੇ ਉੱਤੇ ਪੁਲਿਸ ਅੱਜ ਤੱਕ ਜਸਟੀਫਿਕੇਸ਼ਨ ਦੇਈ ਜਾਂਦੀ ਹੈ ਕਿ ਅਸੀਂ ਸੈਲਫ ਪ੍ਰੋਟੈਕਸ਼ਨ ਦੇ ਵਿੱਚ ਮਾਰਿਆ। ਕਿੰਨੀਆਂ ਕਹਾਣੀਆਂ ਉਹਨੇ ਘੜ ਲਈਆਂ। ਸਾਬਕਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਜਿੰਨੇ ਪਰਦੇ ਇਸ ਮਾਮਲੇ ਦੇ ਵਿੱਚ ਚੁੱਕੇ, ਇੰਨੇ ਸਬੂਤ ਤਾਂ ਕਦੀ ਵੀ ਕਿਸੇ ਮਾਮਲਿਆਂ ਦੇ ਵਿੱਚ ਸਾਹਮਣੇ ਨਹੀਂ ਆਏ। ਪਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਸਰਕਾਰ ਹੀ ਇਹਨਾਂ ਸ਼ਰਤਾਂ ਦੇ ਉੱਤੇ ਬਣਾਈ ਸੀ ਕਿ ਮੈਂ ਤੁਹਾਨੂੰ ਕੁਝ ਨਹੀਂ ਹੋਣ ਦਿੰਦਾ, ਤੇ ਉਹਨਾਂ ਨੇ ਉਹ ਸ਼ਰਤਾਂ ਪੁਗਾਈਆਂ। ਨਾ ਉਹਨਾਂ ਨੇ ਡਰੱਗ ਵਾਲੇ ਮਾਮਲੇ ਦੇ ਉੱਤੇ ਡੱਕਾ ਦੂਰਾ ਕੀਤਾ, ਨਾ ਉਹਨਾਂ ਨੇ ਬੇਅਦਬੀ ਵਾਲੇ ਮਾਮਲਿਆਂ ਦੇ ਉੱਤੇ ਡੱਕਾ ਦੂਰਾ ਕੀਤਾ। ਹੁਣ ਜਿਹੜਾ ਕ੍ਰਿਸ਼ਨ ਭਗਵਾਨ ਸਿੰਘ, ਜਿਹੜੇ ਬਾਈਬਲ ਦੇ ਵਿੱਚ ਪੁਲਿਸ ਗੋਲੀ ਦੇ ਨਾਲ ਮਾਰੇ ਗਏ ਸਨ, ਉਹਦੇ ਮੁੰਡੇ ਸੁਖਰਾਜ ਸਿੰਘ ਨੇ ਇੱਥੇ ਬਾਈਬਲ ਦੇ ਵਿੱਚ ਜਿੱਥੇ ਗੋਲੀ ਚੱਲੀ ਸੀਗੀ, ਬਾਈਬਲ ਕਲਾਂ ਮੇਨ ਹਾਈਵੇ ਦੇ ਉੱਤੇ ਪੈਂਦਾ ਜੀ, ਬਠਿੰਡਾ ਅੰਮ੍ਰਿਤਸਰ ਜਿਹੜਾ ਹਾਈਵੇ ਆ ਉਹਦੇ ਉੱਤੇ, ਉਹ ਇਸ ਬਾਈਬਲ ਦੇ ਵਿੱਚ ਪੱਕੇ ਮੋਰਚੇ ਦੇ ਉੱਤੇ ਬੈਠ ਗਏ ਨੇ। ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਇਹ ਗੋਲੀ ਚੱਲੀ ਆ 15 ਦੇ ਵਿੱਚ, ਉਦੋਂ ਦੀ ਸਰਕਾਰ ਨੇ ਕੋਈ ਇਨਸਾਫ ਨਹੀਂ ਦਿੱਤਾ, ਉਹਦੇ ਤੋਂ ਤਾਂ ਕੋਈ ਆਸ ਹੀ ਨਹੀਂ ਸੀ, ਕਿਉਂਕਿ ਉਹਨਾਂ ਦੇ ਹੁਕਮਾਂ ਦੇ ਉੱਤੇ ਤਾਂ ਗੋਲੀ ਚੱਲੀ। ਹੁਣ ਜਿਹੜੀ ਉਦੋਂ ਬਾਅਦ ਸਰਕਾਰ ਬਣੀ 17 ਦੇ ਵਿੱਚ, ਉਹ 2 ਅਹਿਮ ਇਸ਼ੂਜ਼ ਦੇ ਉੱਤੇ ਆਈ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਸ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਕਟਹਿਰਿਆਂ ਤੱਕ ਲਿਆਉਣ ਦੀ ਗੱਲ ਕੀਤੀ। ਝੂਠੀਆਂ ਸੌਹਾਂ ਖਾ ਗਏ, ਗੁਟਕੇ ਦੀਆਂ ਚੁੱਕ ਕੇ, ਕਿਉਂਕਿ ਹੁਣ ਤਾਂ ਇਹ ਕਿਹਾ ਜਾ ਸਕਦਾ ਨਾ ਝੂਠੀ ਸਹੁੰ ਸੀਗੀ, ਹੁਣ ਤਾਂ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ, ਕਿਉਂਕਿ ਜਦੋਂ ਕੀਤਾ ਹੀ ਕੱਖ ਨਹੀਂ ਤੇ ਇਹਦਾ ਮਤਲਬ ਝੂਠੀ ਸਹੁੰ ਸੀਗੀ। ਉਹਨਾਂ ਨੇ ਇਸ ਮਸਲੇ ਦੇ ਉੱਤੇ ਕੱਖ ਨਹੀਂ ਕੀਤਾ। ਹੁਣ ਇਹ ਸੋਚਦੇ ਆ, ਸੁਖਰਾਜ ਸਿੰਘ ਦਾ ਇਹ ਕਹਿਣਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਇਹ ਭਰੋਸਾ ਦੇ ਕੇ ਚੋਣਾਂ ਜਿੱਤੀਆਂ ਸੀਗੀਆਂ ਕਿ ਉਹ ਬਾਈਬਲ ਤੇ ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣਗੇ, ਪਰ ਸਰਕਾਰ ਦਾ ਸਮਾਂ ਪੂਰਾ ਹੋਣ ਜਾ ਰਿਹਾ, ਕਿਸੇ ਕੇਸ ਦਾ ਫੈਸਲਾ ਨਹੀਂ ਹੋਇਆ, ਬਹੁਤੇ ਕੇਸਾਂ ਦੀ ਅਦਾਲਤ ਦੇ ਵਿੱਚ ਸੁਣਵਾਈ ਹੀ ਸ਼ੁਰੂ ਨਹੀਂ ਹੋ ਸਕੀ। ਧਰਨੇ ਦੇ ਵਿੱਚ ਕਈ ਲੋਕ ਆਏ। ਵੈਸੇ ਇਹ ਵੀ ਆ ਕਿ ਹੁਣ ਪਤਾ ਨਹੀਂ ਜਿਹੜੇ ਸੁਖਰਾਜ ਸਿੰਘ ਹੈ ਉਹ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੂਗਾ ਜਾਂ ਨਹੀਂ, ਵੀ ਜਿਹੜੇ ਧਰਨੇ 'ਚ ਆ ਕੇ ਬੈਠੇ ਇਹ ਬਹੁਤੇ ਲੋਕ ਉਹੀ ਨੇ ਜਿਨ੍ਹਾਂ ਨੇ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਤਾਂ ਉਸ ਮੋਰਚੇ ਨੂੰ ਚੁੱਕਣ ਦੇ ਵਿੱਚ ਇੱਕ ਵੱਡਾ ਰੋਲ ਨਿਭਾਇਆ, ਚੁਕਵਾਉਣ ਦੇ ਵਿੱਚ। ਕਿਉਂ ਚੁਕਵਾ ਦਿੱਤਾ, ਇਹ ਅੱਜ ਤੱਕ ਕਿਸੇ ਨੂੰ ਗੱਲ ਸਮਝ ਨਹੀਂ ਲੱਗੀ। ਬੇਸ਼ੱਕ ਇਹਦੇ ਵਿੱਚ ਧਿਆਨ ਸਿੰਘ ਮੰਡ ਹੋਰੀ ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਆਏ, ਪਰ ਸਿਮਰਨਜੀਤ ਸਿੰਘ ਮਾਨ ਹੋਰੀ ਤਾਂ ਇਹਦੇ ਵਿੱਚ ਉਹਨਾਂ ਦੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਅੰਮ੍ਰਿਤਸਰ ਹੈ ਉਹਦੇ ਆਗੂ ਤਾਂ ਇੱਥੇ ਆਏ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਬਰਗਾੜੀ ਦਾ ਮੋਰਚਾ ਚੁਕਵਾਉਣ ਦੇ ਵਾਸਤੇ। ਉਹਨਾਂ ਦੀਆਂ ਪ੍ਰੈਸ ਕਾਨਫਰੰਸਾਂ ਅੱਜ ਵੀ ਪਈਆਂ ਹੋਣਗੀਆਂ, ਜਿਹਦੇ ਵਿੱਚ ਉਹ ਇਹ ਗੱਲ ਕਹਿੰਦੇ ਆ ਕਿ ਹੁਣ ਇਹ ਮੋਰਚੇ ਦਾ ਕੋਈ ਰਹਿ ਹੀ ਨਹੀਂ ਗਿਆ, ਤੁਕ ਨਹੀਂ ਬਣਦੀ। ਸਰਕਾਰ ਨੇ ਮੰਗਾਂ ਮੰਨ ਲਈਆਂ, ਸਰਕਾਰ ਨੇ ਬੰਦੇ ਫੜ ਲਏ, ਤੇ ਸਾਡਾ ਮੋਰਚਾ ਇਸੇ ਗੱਲ ਦੇ ਵਾਸਤੇ ਲੱਗਿਆ ਸੀ ਕਿਉਂਕਿ ਧਿਆਨ ਸਿੰਘ ਮੰਡ ਹੋਰਾਂ ਨੂੰ ਉਹਨਾਂ ਨੇ ਹੀ ਚੱਬੇ ਦੇ ਵਿੱਚ ਸਰਬੱਤ ਖਾਲਸਾ ਦੇ ਦੌਰਾਨ ਜਥੇਦਾਰ ਬਣਾਇਆ ਸੀ, ਤੇ ਉਹਨਾਂ ਦੇ ਕਹੇ ਦੇ ਉੱਤੇ ਲੱਗ ਕੇ ਹੀ ਉਹਨਾਂ ਨੇ ਇਹ ਮੋਰਚਾ ਚੁੱਕ ਲਿਆ ਸੀ। ਹੁਣ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਬੰਦੇ ਆ ਕੇ ਫਿਰ ਸੁਖਰਾਜ ਸਿੰਘ ਦੇ ਨਾਲ ਬੈਠੇ ਨੇ। ਇਹਨਾਂ ਪਰਿਵਾਰਾਂ ਦਾ ਵਿਚਾਰਿਆਂ ਦਾ ਕੋਈ ਦੋਸ਼ ਨਹੀਂ। ਇਹਨਾਂ ਨੂੰ ਪਿਛਲੇ ਸਾਲਾਂ ਦੇ ਦੌਰਾਨ ਮਹਿਜ਼ ਵੱਖ-ਵੱਖ ਲੀਡਰਾਂ ਦੇ ਵੱਲੋਂ ਲੋਲੀਪੌਪ ਦਿੱਤੇ ਗਏ ਆ। ਇਹ ਇਨਸਾਫ ਦੀ ਆਸ ਦੇ ਵਿੱਚ ਭੱਜਦੇ ਰਹੇ ਆ, ਕਦੇ ਕਿਸੇ ਪਾਸੇ ਨੂੰ ਕਦੇ ਕਿਸੇ ਪਾਸੇ ਨੂੰ, ਕਿ ਖੌਰੇ ਇੱਥੋਂ ਇਨਸਾਫ ਮਿਲ ਜੇ, ਖੌਰੇ ਇੱਥੋਂ ਇਨਸਾਫ ਮਿਲ ਜੇ।
ਇਨਸਾਫ ਨਹੀਂ ਮਿਲਿਆ। ਇਨਸਾਫ ਇਸ ਕਰਕੇ ਨਹੀਂ ਮਿਲਿਆ ਕਿ ਜਿਹੜੀਆਂ ਸਿਆਸੀ ਧਿਰਾਂ ਨੇ ਇਨਸਾਫ ਦੇਣਾ ਨਹੀਂ ਚਾਹੁੰਦੀਆਂ ਸੀ, ਔਰ ਜਿਹੜੀਆਂ ਸਿਆਸੀ ਧਿਰਾਂ ਨੇ ਉਹਨਾਂ ਨੇ ਇਹੋ ਜਿਹਾ ਗੱਠਜੋੜ ਕਰ ਲਿਆ ਇਹਨਾਂ ਜਥੇਬੰਦੀਆਂ ਦੇ ਨਾਲ, ਜਿਹੜੀਆਂ ਕਿ ਮੂਹਰੇ ਹੋ ਕੇ ਲੜ ਰਹੀਆਂ ਸੀ ਕਿ ਚੁੱਪ ਕਰਕੇ ਤੁਸੀਂ ਵੀ ਸਾਈਡ ਤੇ ਹੋ ਜਾਓ, ਅਸੀਂ ਵੀ ਤਾਂ ਚੁੱਪ ਬੈਠੇ ਆ, ਤੁਸੀਂ ਕੀ ਲੈਣਾ। ਪਰ ਇਹ ਲੋਕ ਅੱਜ ਵੀ ਇਨਸਾਫ ਦੀ ਆਸ ਦੇ ਵਿੱਚ ਭਟਕ ਰਹੇ। ਆਸ ਹੀ ਕੀਤੀ ਜਾ ਸਕਦੀ ਹੈ, ਦੇਖੋ ਕੀ ਬਣਦਾ। ਤੇ ਅੱਗੇ ਟੋਲ ਪਲਾਜ਼ੇ ਖੁੱਲਣ ਲੱਗੇ ਸੀ ਪਰ ਕਿਸਾਨਾਂ ਨੇ ਮੁੜ ਬੰਦ ਕਰਵਾਏ। ਦੇਖੋ ਇਹ ਜਿਹੜੇ ਟੋਲ ਪਲਾਜ਼ੇ ਆ ਖੁੱਲ ਵੀ ਗਏ ਸੀਗੇ, ਕੁਝ ਥਾਵਾਂ ਦੇ ਉੱਤੇ ਤਾਂ ਖੁੱਲ ਗਏ ਸੀਗੇ, ਪਰ ਦੁਬਾਰਾ ਫੇਰ ਬੰਦ ਹੋ ਗਏ। ਕੱਲ ਜਿਹੜੀ ਕੰਪਨੀ ਆ ਉਹਨੇ ਫਲੋਰ ਦੇ ਲਾਡੋਵਾਲ ਟੋਲ ਪਲਾਜ਼ਾ, ਜਿਹੜਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇੱਥੇ ਪੰਜਾਬ ਦੇ ਖਿੱਤੇ ਦਾ, ਉਹਨੂੰ ਦੁਬਾਰਾ ਖੋਲਣ ਦੀ ਕੋਸ਼ਿਸ਼ ਕੀਤੀ ਤੇ ਪਰਚੀਆਂ ਕੱਟਣੀਆਂ ਸ਼ੁਰੂ ਕਰਤੀਆਂ। ਜਦੋਂ ਕਿਸਾਨਾਂ ਨੂੰ ਪਤਾ ਲੱਗਾ ਤੇ ਕਿਸਾਨ ਉੱਥੇ ਫੇਰ ਪਹੁੰਚ ਗਏ ਔਰ ਇਹ ਕਿਹਾ ਕਿ ਜਦੋਂ ਇਹ ਐਲਾਨ ਕੀਤਾ ਹੋਇਆ ਕਿ ਜਿੰਨੀ ਦੇਰ ਤੱਕ ਪੁਰਾਣੇ ਰੇਟਾਂ ਦੇ ਉੱਤੇ ਕੰਪਨੀਆਂ ਨਹੀਂ ਆਉਂਦੀਆਂ ਅਸੀਂ ਟੋਲ ਪਲਾਜ਼ੇ ਖੁੱਲਣ ਨਹੀਂ ਦੇਣੇ। ਜੇ ਕੰਪਨੀ ਨੇ ਬਾਰ-ਬਾਰ ਇਹਨਾਂ ਟੋਲ ਪਲਾਜ਼ਿਆਂ ਨੂੰ ਖੁਲਾਉਣ ਦੇ ਯਤਨ ਕੀਤੇ ਤਾਂ ਕਿਸਾਨ ਪੱਕਾ ਮੋਰਚਾ ਇੱਥੇ ਲਾ ਦੇਣਗੇ। ਕਿਸਾਨਾਂ ਨੇ 15 ਦਸੰਬਰ ਤੋਂ ਟੋਲ ਪਲਾਜ਼ਿਆਂ ਤੋਂ ਪੱਕੇ ਮੋਰਚੇ ਚੁੱਕਣ ਦੀ ਗੱਲ ਆਖੀ ਸੀ, ਪਰ ਟੋਲ ਪਲਾਜ਼ੇ ਵਾਲਿਆਂ ਨੇ 40% ਜਿਹੜਾ ਇਹਨਾਂ ਦੇ ਟੋਲ ਦੇ ਵਿੱਚ ਵਾਧਾ ਕਰ ਦਿੱਤਾ, ਕਿਉਂਕਿ ਏਡੇ ਲੁੱਟ ਦੇ ਅੱਡੇ ਬਣ ਗਏ ਕਿ ਉਹ ਇਹ ਕਹਿੰਦੇ ਆ ਕਿ ਤੁਸੀਂ ਸਾਲ ਬੰਦ ਰੱਖੇ, ਅਸੀਂ ਹੁਣ ਇਹ ਮਹੀਨੇ ਦੇ ਵਿੱਚ ਉਨੀ ਕਮਾਈ ਕਰ ਲੈਣੀ। ਤੁਸੀਂ ਦੱਸੋ ਕਿ ਜਿਹੜਾ ਇਹ ਇੱਥੇ ਲਾਡੋਵਾਲੀ ਟੋਲ ਪਲਾਜ਼ਾ ਹੈ, ਜਿੱਥੇ ਤੁਸੀਂ ਇੱਕ ਪਾਸੇ ਨੂੰ ਜਾਂਦੇ ਆ 90 ਰੁਪਏ ਦਿੰਦੇ ਹੋ ਕਾਰ ਦੇ ਉੱਤੇ, ਉਹ ਸਿੱਧਾ ਚੁੱਕ ਕੇ 150 ਰੁਪਇਆ ਕਰ ਦਿੱਤਾ ਜੀ ਇੱਕ ਪਾਸੇ ਨੂੰ ਜਾਂਦੇ ਆ। ਵੀ ਉੱਥੋਂ ਤੁਸੀਂ ਦੂਜੇ ਪਾਸੇ ਤੋਂ ਮੁੜ ਕੇ ਆਓਗੇ ਤੇ 300 ਰੁਪਇਆ ਤੁਹਾਡੀ ਕਾਰ ਦਾ ਹੀ ਖੁੱਲ ਜਾਣਾ। ਜਿਹੜੇ ਹੈਵੀ ਟਰੱਕ ਨੇ ਉਹਨਾਂ ਦੇ ਰੇਟ ਕਿੱਥੇ ਚਲੇ ਗਏ ਤੁਸੀਂ ਸੁਣ ਕੇ ਹੈਰਾਨ ਹੋਗੇ। 600 ਰੁਪਇਆ 700 ਰੁਪਇਆ ਟੋਲ ਪਲਾਜ਼ਿਆਂ ਦੇ ਉੱਤੇ ਉਹਨਾਂ ਨੂੰ ਦੇਣਾ ਪੈ ਰਿਹਾ। ਸਿਰਫ ਇਹ ਲਾਡੋਵਾਲੀ ਟੋਲ ਪਲਾਜ਼ਾ ਨਹੀਂ, ਬਾਕੀ ਥਾਵਾਂ ਦੇ ਉੱਤੇ ਵੀ ਜਿੱਥੇ 35 ਰੁਪਏ ਸੀ ਸਿੱਧੇ ਚੁੱਕ ਕੇ 70 ਰੁਪਏ ਡਬਲ ਕਰ ਦਿੱਤੇ। ਮੈਂ ਅੱਗੇ ਵੀ ਇੱਕ ਦਿਨ ਡਿਟੇਲ ਦੇ ਵਿੱਚ ਦੱਸਿਆ ਸੀਗਾ ਕਿ 7 ਕਰੋੜ ਰੁਪਈਆ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਰੋਜ਼ ਦਾ ਨਿਕਲ ਰਿਹਾ, ਰੋਡ ਟੈਕਸ ਦਾ ਤੇ ਟੋਲ ਟੈਕਸ ਦਾ। ਸਵਾਲ ਇਹ ਆ ਕਿ ਟੋਲ ਤਾਂ ਹਰੇਕ ਨੂੰ ਦੇਣਾ ਪੈ ਰਿਹਾ ਤੇ ਇਹਦਾ ਫਿਕਰ ਕੌਣ ਕਰ ਰਿਹਾ? ਕਿਸਾਨ। ਲੋਕ ਇਹ ਕਹਿੰਦੇ ਆ ਕਿ ਇੱਥੇ ਟੋਲ ਬਹੁਤ ਵੱਧ ਗਿਆ, ਇੱਥੇ ਕਿਸਾਨ ਕਿਉਂ ਨਹੀਂ ਆਏ ਟੋਲ ਬੰਦ ਕਰਾਉਣ ਲਈ, ਪਰ ਆਪ ਉਹਨਾਂ ਦਾ ਸਾਥ ਦੇਣ ਦੇ ਵਾਸਤੇ ਕੋਈ ਜਿਹੜਾ ਉਹ ਤਿਆਰ ਨਹੀਂਗਾ। ਜਿਹੜੇ ਬਲਵੀਰ ਸਿੰਘ ਰਾਜੇਵਾਲ ਨੇ ਉਹਨਾਂ ਨੇ ਇਹ ਗੱਲ ਕਹੀ ਕਿ ਪੁਰਾਣੀਆਂ ਦਰਾਂ ਦੇ ਉੱਤੇ ਟੈਕਸ ਵਸੂਲਣ ਵਾਲੇ ਟੋਲ ਪਲਾਜ਼ਿਆਂ ਦਾ ਵਿਰੋਧ ਨਹੀਂ ਕੀਤਾ ਜਾਊਗਾ, ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਿੱਥੇ ਜਿੱਥੇ ਇਹ ਟੋਲ ਰੇਟ ਵਧੇ ਆ ਉਹਨੂੰ ਕਿਸਾਨ ਚੱਲਣ ਨਹੀਂ ਦੇਣਗੇ ਉਹਨਾਂ ਟੋਲ ਪਲਾਜ਼ਿਆਂ ਨੂੰ। ਅਜੇ ਕੰਪਨੀਆਂ ਇਸ ਗੱਲ ਦੇ ਉੱਤੇ ਨਹੀਂ ਆ ਰਹੀਆਂ ਕਿ ਉਹ ਇਹਨਾਂ ਟੋਲ ਪਲਾਜ਼ਿਆਂ ਦੇ ਉੱਤੇ ਰੇਟ ਪਹਿਲਾਂ ਵਾਲੇ ਕਰਨਗੀਆਂ। ਜਦੋਂ ਕਿਸਾਨ ਮੋਰਚਾ ਲੱਗਿਆ ਸੀ ਉਦੋਂ ਪਹਿਲਾਂ ਵਾਲੇ ਲੋਕਾਂ ਨੇ ਇੱਕ ਸਾਲ ਇੱਕ ਕਿਸਮ ਦੇ ਨਾਲ ਮौज ਕੀਤੀ, ਲੋਕ ਲੰਘ ਜਾਂਦੇ ਸਨ। ਹੁਣ ਫਿਕਰ ਜਿਹੜੇ ਉਹ ਪੈ ਗਏ ਲੋਕਾਂ ਨੂੰ, ਸਭ ਨੂੰ ਜਿਹੜੇ ਫਾਸਟੈਗ ਨੇ ਉਹ ਰੀਚਾਰਜ ਕਰਵਾਉਣੇ ਪੈ ਰਹੇ ਨੇ। ਕੰਪਨੀਆਂ ਨੇ ਆ ਕੇ ਥਾਂ ਥਾਂ ਦੇ ਉੱਤੇ ਟੈਂਟ ਗੱਡ ਲਏ, ਆਪਣੇ ਜਿਹੜੇ ਫਾਸਟੈਗ ਵਾਲੇ ਸਟicker ਨੇ ਉਹ ਵੇਚਣ ਦੇ ਵਾਸਤੇ। ਔਰ 7 ਕਰੋੜ ਰੁਪਈਆ ਪੰਜਾਬੀਆਂ ਦੀ ਜੇਬ ਦੇ ਵਿੱਚੋਂ ਦੁਬਾਰਾ ਤੋਂ ਨਿਕਲਣ ਦੇ ਵਾਸਤੇ ਰੋਜ਼ ਦਾ ਉਹ ਤਿਆਰ ਬਰ ਤਿਆਰ ਹੈ। ਜੇ ਕਿਸਾਨ ਅੱਜ ਵੀ ਮਾੜਾ ਜਿਹਾ ਪਿੱਛੇ ਹਟ ਜਾਣ ਤੇ ਇਹਨਾਂ ਕੰਪਨੀਆਂ ਨੇ ਉਸੇ ਵੇਲੇ ਇਹ ਲੁੱਟ ਸ਼ੁਰੂ ਕਰ ਦੇਣੀ ਹੈ। ਬਿਲਕੁਲ ਹੀ ਇਕੱਲੇ ਕਿਸਾਨ ਕਿ ਜਿਨ੍ਹਾਂ ਦੀਆਂ ਗੱਡੀਆਂ ਆ, ਜਿਨ੍ਹਾਂ ਦੇ ਟਰੱਕ ਆ, ਉਹਨਾਂ ਨੂੰ ਜ਼ਰੂਰ ਇਹਨਾਂ ਦਾ ਸਾਥ ਦੇਣਾ ਚਾਹੀਦਾ, ਉਹਨਾਂ ਨੂੰ ਬੈਠਣਾ ਚਾਹੀਦਾ ਬਾਰੀਆਂ ਲਾ ਕੇ। ਤੇ ਅੱਗੇ ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਨੂੰ ਪੈਗਾਸਸ ਜਾਂਚ ਤੋਂ ਰੋਕ ਦਿੱਤਾ। ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਉੱਤੇ ਪੱਛਮੀ ਬੰਗਾਲ ਸਰਕਾਰ ਦੇ ਵੱਲੋਂ ਸਾਬਕਾ ਜੱਜ MB ਲੋਕੁਰ ਦੀ ਅਗਵਾਈ ਦੇ ਵਿੱਚ ਬਣਾਏ ਕਮਿਸ਼ਨ ਨੂੰ ਚੱਲ ਰਹੀ ਜਾਂਚ ਤੇ ਰੋਕ ਲਾਉਣ ਦੇ ਹੁਕਮ ਦਿੱਤੇ ਆ। ਚੀਫ ਜਸਟਿਸ NV ਰਮੰਨਾ ਹੋਰਾਂ ਦੀ ਅਗਵਾਈ ਵਾਲੇ ਬੈਂਚ ਨੇ ਕਮਿਸ਼ਨ ਦੇ ਵੱਲੋਂ ਕੀਤੀ ਜਾ ਰਹੀ ਜਾਂਚ ਦੇ ਉੱਤੇ ਨਾਰਾਜ਼ਗੀ ਪ੍ਰਗਟ ਕੀਤੀ ਆ। ਬੈਂਚ ਨੇ ਇਸ ਗੱਲ ਦਾ ਵੀ ਨੋਟਿਸ ਲਿਆ ਕਿ ਪੱਛਮੀ ਬੰਗਾਲ ਸਰਕਾਰ ਦੇ ਵੱਲੋਂ ਜਾਂਚ ਜਾਰੀ ਨਾ ਰੱਖਣ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਲੋਕੁਰ ਕਮਿਸ਼ਨ ਨੇ ਆਪਣੀ ਜਾਂਚ ਜਾਰੀ ਰੱਖੀ ਹੋਈ ਆ। ਬੈਂਚ ਨੇ ਕਿਹਾ ਕਿ ਇਹ ਵੀ ਹੋ ਸਕਦਾ ਕਿ ਪਿਛਲੀ ਵਾਰ ਤੁਸੀਂ ਭਰੋਸਾ ਦਿੱਤਾ ਸੀਗਾ ਕਿ ਕਮਿਸ਼ਨ ਜਾਂਚ ਨਹੀਂ ਕਰੂਗਾ, ਇਹ ਕਿਹਾ ਸੀਗਾ ਕਿ ਹੁਕਮ 'ਚ ਇਹਨੂੰ ਰਿਕਾਰਡ ਕਰਨ ਦੀ ਲੋੜ ਨਹੀਂ ਹੈ, ਤੁਸੀਂ ਮੁੜ ਕੇ ਜਾਂਚ ਸ਼ੁਰੂ ਕਰਤੀ ਹੈ। ਸੂਬਾ ਸਰਕਾਰ ਦੇ ਵੱਲੋਂ ਪੇਸ਼ ਹੋਏ ਜਿਹੜੇ ਸੀਨੀਅਰ ਵਕੀਲ ਨੇ ਉਹਨੇ ਇਹ ਗੱਲ ਕਹੀ ਕਿ ਲੋਕਰ ਕਮਿਸ਼ਨ ਨੂੰ ਸੁਨੇਹਾ ਦੇ ਦਿੱਤਾ ਸੀਗਾ 27 ਅਕਤੂਬਰ ਤੱਕ ਹੁਕਮ ਪਹੁੰਚਣ ਤੱਕ ਕਾਰਵਾਈ
ਨਹੀਂ ਰੋਕੀ ਸੀਗੀ। ਇਦੋਂ ਇਲਾਵਾ ਸਰਕਾਰ ਇਸ ਤਰ੍ਹਾਂ ਦਾ ਕੋਈ ਨਿਰਦੇਸ਼ ਨਹੀਂ ਦੇ ਸਕਦੀ। ਇਹਦੇ ਤੇ ਬੈਂਚ ਨੇ ਸਾਰੀਆਂ ਸੰਬੰਧਿਤ ਧਿਰਾਂ ਨੂੰ ਨੋਟਿਸ ਜਾਰੀ ਕਰਦਿਆਂ ਹੋਇਆ ਕਮਿਸ਼ਨ ਦੀ ਕਾਰਵਾਈ ਤੇ ਰੋਕ ਲਾ ਦਿੱਤੀ ਹੈ। ਇਹ ਕਿਹਾ ਕਿ ਇਹ ਕੰਟੈਂਪਟ ਆਫ ਕੋਰਟ ਹੈ, ਜਿਹਦੇ ਉੱਤੇ ਬੈਂਚ ਨੇ ਇਹ ਗੱਲ ਕਹੀ ਕਿ ਉਹ ਇਹਦੇ ਉੱਤੇ ਵਿਚਾਰ ਵੀ ਕਰ ਰਹੀ ਹੈ ਕਿ ਕੰਟੈਂਪਟ ਆਫ ਕੋਰਟ ਕੀ ਪੱਛਮੀ ਬੰਗਾਲ ਤੇ ਲਾਇਆ ਜਾਵੇ। ਐਕਚੁਅਲੀ ਪੱਛਮੀ ਬੰਗਾਲ ਦੀ ਸਰਕਾਰ ਨੇ ਇੱਕ ਕਮਿਸ਼ਨ ਬਿਠਾ ਕੇ ਪੈਗਾਸਸ ਮਾਮਲੇ ਦੇ ਉੱਤੇ ਆਪਣੀ ਜਾਂਚ ਆਰੰਭ ਦਿੱਤੀ ਸੀ। ਉਦੋਂ ਅਜੇ ਸੁਪਰੀਮ ਕੋਰਟ ਨੇ ਇਸ ਮਸਲੇ ਦੇ ਉੱਤੇ ਕਮੇਟੀ ਨਹੀਂ ਸੀ ਬਣਾਈ। ਇਹ ਕਮੇਟੀ ਬਾਅਦ ਦੇ ਵਿੱਚ ਬਣੀ ਹੈ ਜਿਹਨੇ ਜਾਂਚ ਸ਼ੁਰੂ ਕੀਤੀ ਸੀ। ਹੁਣ ਸੁਪਰੀਮ ਕੋਰਟ ਇਹ ਸਮਝਦੀ ਹੈ ਕਿ ਜਦੋਂ ਜਿਹੜੀ ਸੁਪਰੀਮ ਕੋਰਟ ਦੀ ਅਗਵਾਈ ਦੇ ਵਿੱਚ ਕਮੇਟੀ ਜਾਂਚ ਕਰ ਰਹੀ ਹੈ, ਇਹਦੇ ਕਰਕੇ ਕਿਸੇ ਵੀ ਸੂਬੇ ਦੀ ਸਰਕਾਰ ਨੂੰ ਇਹ ਜਾਂਚ ਨਹੀਂ ਕਰਨੀ ਚਾਹੀਦੀ। ਜੀ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ੍ਰੀ ਅਕਾਲ।